अस्सलाम वालेकुम लो जी यारो बेलियो मित्रों ते सज्जनों तुसी देख रहे हो एस अहमद पंजाबी तुहाडे सारिਆਂ ਦਾ ਲਾਈਕ ਮੈਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ ਅਗਰ ਅਜੇ ਤੱਕ ਤੁਸੀਂ ਸਬਸਕ੍ਰਾਈਬ नहीं ਕੀਤਾ ਤੇ ਕੰਮ ਜ਼ਰਾ ਚੈੱਕ ਕੇ ਰੱਖੋ लो जी खबर है आ रही है कि जिवें ਤੁਹਾਨੂੰ ਪਤਾ ਹੈ ਕਿ ਰੋਟੀ ਖਾਣ ਵਾਲੀ ਜਿਹੜੀ ਮਸ਼ੀਨ ਹੈ ਸੇਲ ਵੜੈਚ ਜਿਹੜਾ ਵੜੈਚਾਂ ਦਾ ਤਿਆਰਾ ਪਿਛਲੇ 2 ਦਿਨ ਤੋਂ ਉਹ ਜਿਹੜੀਆਂ ਪੋਟੀਆਂ ਕਰ ਰਿਹਾ ਸੀ ਆ ਕੇ ਜਿਹੜਾ ਖਲਾਰਾ ਪਾ ਰਿਹਾ ਸੀ ਹਰ ਪਾਸੇ ਗੰਦ ਪਾ ਰਿਹਾ ਸੀਗਾ ਫੀਲਡ ਮਾਰਸ਼ਲ ਦਾ ਨਾਮ ਲੈ ਕੇ ਉਹ ਬਾਅਦ ਚੋਂ ਫੀਲਡ ਮਾਰਸ਼ਲ ਤੱਕ ਵੀ ਇਤਲਾਹ ਪਹੁੰਚ ਗਈ ਕਿ ਵੀ ਇਹ ਪੈਗਾਮ ਨਹੀਂ ਇਹ ਵਾਕਈ ਪੌਟੀਆਂ ਹੀ ਖਿਲਾ ਰਿਹਾ ਸੀ ਹਰ ਪਾਸੇ ਤੇ ਉਹਨਾਂ ਨੇ ਜਨਾਬ ਅੱਜ ਭੇਜਿਆ ਵਾਡੇ ਨੂੰ ਕਿ ਵਾਡੇ ਜਾ ਕੇ ਜਿੱਥੇ ਜਿੱਥੇ ਆ ਵੜੈਚ ਨੇ ਪੌਟੀ ਕੀਤੀ ਆ ਉੱਥੇ ਮਿੱਟੀ ਪਾ ਦੇ और वाडा जड़ा वो हुण बाहर निकल के आया और आके उन्हें मिट्टी पानी शुरू पहली मिट्टी उन्हें सहेल वड़ैच दी केड़ी टट्टी मेरा मतलब है केड़ी पौटी ते पाई हाँ हुण लोकी कह रहे यार असीं रोटी खा रहे था आ देख तू की कर यार ठहर जे ना खा रोटी अजे 2 मिनट बाद च खा लेना हाँ ये गल बहुत जरूरी है सुनो जरा आ किदां मिट्टी पाई आ वाडे ने पाई नहीं पाने की कोशिश की है वाडे ने सेल वड़ैच की पौटी दे। देखिए एक तो ये माफ़ी का जो आंसर आया है ये किसी मिसाल के ऊपर आया था इबलीस की मिसाल थी इफ आई एम नॉट रॉन्ग उसके हवाले से बात हुई उसकी कॉन्टेशन हमने अपनी मर्जी की निकाल ली है ना माफ़ी के लिए किसी ने कहा है कि दो मांगो तो हम छोड़ देंगे क्योंकि यहाँ कानून है आइन है ना माफ़ी मांगने वाला एडमिशन करेगा कि मैंने किया है काम तो ये तो एक मिसालन में अगर आपसे कोई बात कर रहा हूँ मिसालन के अंदर से आप कुछ और निकालना तो उसमें मेरा कसूर तो नहीं है। इमरान खान से माफी का नहीं कहा गया मिसाल दी गई किसी और चीज़ की मिसाल उसकी कॉन्टेशन यहाँ बना दी गई तो कॉन्टेशन बनाने में तो हम पाकिस्तानी लोग चैंपियन है मसाला बेचने में आप इसके 10 मतलब निकालने कोई फर्क नहीं पड़ता। ਇੱਥੇ ਰੱਖੋ ਵਾਡਾ ਵਾਡਾ ਸ਼ਿਵਕਲੀ ਦੇ ਮੂੰਹ ਵਾਲਾ ਇਹ ਤਕਰੀਬਨ ਆਲਮੋਸਟ ਪੂਰਾ ਜਰਨਲ ਹੈ ਕਦੀ ਵੀ ਇਹਦੀ ਤਰੱਕੀ ਹੋ ਸਕਦੀ ਹੈ ਇਹ ਤੁਹਾਨੂੰ ਵਾਕਈ ਵਰਦੀ 'ਚ ਵੀ ਨਜ਼ਰ ਆ ਸਕਦਾ ਹਾਂ ਫਿਲਹਾਲ ਬਗੈਰ ਵਰਦੀ ਤੋਂ ਜਰਨਲ ਆਪਣਾ ਖਾਸ ਬਸ਼ਿੰਦਾ ਡੀਜੀ ਵਾਲੇ ਬਾਬੂ ਦਾ ਡੀਜੀ ISPR ਦਾ ਉਹ ਹੁਣ ਮਿੱਟੀ ਪਾਉਣ ਦੀ ਕੋਸ਼ਿਸ਼ ਕਰ ਰਿਹਾ ਲੇਕਿਨ ਮਿੱਟੀ ਪੈ ਨਹੀਂ ਰਹੀ ਹਾਂ ਵਾਡੇ ਦੀ ਗੱਲ ਦਾ ਕੋਈ ਜਿਹੜਾ ਨਾ ਹਿਸਾਬ ਕਿਤਾਬ ਲੱਗਦਾ ਨਹੀਂ ਪਿਆ ਕਿ ਵੀ ਜੋ ਗੱਲ ਉਹਨੇ ਕਰ ਦਿੱਤੀ ਫੀਲਡ ਮਾਰਸ਼ਲ ਦਾ ਨਾਂ ਲੈ ਕੇ ਇਮਰਾਨ ਖਾਨ ਕੋ ਮਾਫੀ ਦੀ ਦਰਖਾਸਤ ਕਰਕੇ ਉਹਦੇ ਬਾਅਦ ਉਹਨੇ ਕਾਲਮ ਵੀ ਲਿਖਵਾ ਰਿਹਾ ਮਾਫੀ ਵਾਲੇ ਤੇ ਕਿ ਬਈ ਹੁਣ ਉਸ ਚੀਜ਼ ਤੇ ਮਿੱਟੀ ਨਹੀਂ ਪੈਣੀ ਹੁਣ ਇਹਦੇ ਤੋਂ ਬਾਬਾ ਜੀ ਕਹਿੰਦੇ ਨੇ ਕਿ ਯਾਰ ਮੈਨੂੰ ਵਾਕਿਆ ਯਾਦ ਆ ਗਿਆ ਮੈਂ ਕਿਹਾ ਜੀ ਬਾਬਾ ਜੀ ਫਰਮਾਉਂਦੇ ਨੇ ਕਿ ਬਈ ਇੱਕ ਪਿੰਡ ਦੇ ਵਿੱਚ ਚੁਦਰਾਣੀ ਪੀੜੇ ਤੇ ਬੈਠੀ ਤੇ ਇੱਕ ਜਿਹੜਾ ਉਹ ਨਹੀਂ ਹੁੰਦਾ ਮਸੱਲੀ ਮੇਰਾ ਮਤਲਬ ਹੈ ਕਿ ਮਰਾਸੀ ਕਹ ਲੋ ਮਰਾਸੀ ਜਿਹੜਾ ਉਹ ਸਾਹਮਣੇ ਬੈਠਾ ਜ਼ਮੀਨ ਤੇ ਚੁਦਰਾਣੀ ਬੈਠੀ ਪੀੜੇ ਤੇ ਗੱਲਬਾਤ ਕਰਨ ਦੀ ਕੋਈ ਰਿਸ਼ਤਿਆਂ ਦੇ ਮਾਮਲਾਤ ਤੈਅ ਹੋ ਰਹੇ ਸਨ ਤੇ ਉਹ ਕਹਿ ਰਹੀ ਸੀ ਕਿ ਜਾ ਵੀ ਉਹ ਫਲਾਣੇ ਨੂੰ ਵੀ ਸੱਦਾ ਦੇ ਆ ਤੇ ਫਲਾਣੇ ਨੂੰ ਵੀ ਦੇ ਆ ਉਹਨਾਂ ਲੋ ਤੁਹਾਨੂੰ ਪਤਾ ਪਿੰਡਾਂ ਥਾਵਾਂ ਦੇ ਵਿੱਚ ਜਦੋਂ ਸ਼ਾਦੀਆਂ ਸ਼ੁਦੀਆਂ ਹੁੰਦੀਆਂ ਨੇ ਉਹ ਚੌਧਰੀਆਂ ਨੇ ਇੱਦਾਂ ਆਪਣੇ ਰੱਖੇ ਹੁੰਦੇ ਨੇ ਮਰਾਸੀ ਉਹ ਮਰਾਸੀ ਜਾਂਦੇ ਸੱਦੇ ਸੁੱਦੇ ਦੇਣ ਇੱਦਾਂ ਦੀ ਕੰਮ ਕਰਦੇ ਆ ਤੇ ਉਹ ਚੁਦਰਾਣੀ ਉਹਨੂੰ ਦੱਸ ਰਹੀ ਸੀਗੀ ਵੀ ਫਲਾਣੇ ਨੇ ਵੀ ਸੱਦਾ ਦੇ ਫਲਾਣੇ ਨੇ ਵੀ ਦੇ ਤੇ ਉਹਦੇ ਦਰਮਿਆਨ 'ਚ ਨਾ ਚੁਦਰਾਣੀ ਦਾ ਪੱਦ ਨਿਕਲ ਗਿਆ ਹਾਂ ਉਹ ਇੱਕ ਐਸੀ ਆਵਾਜ਼ ਆਈ ਤੇ ਉਹ ਜਿਹੜਾ ਮਰਾਸੀ ਸੀ ਉਹ ਵੀ ਨੀਵੀਂ ਪਾ ਕੇ ਜਿਹੜਾ ਨਾ ਇੱਧਰ ਉੱਧਰ ਦੇਖਣਾ ਸ਼ੁਰੂ ਕਰਤਾ ਕਿ ਲਓ ਜੀ ਚੁਦਰਾਣੀ ਨੇ ਪੱਦ ਮਾਰਤਾ ਤੇ ਚੁਦਰਾਣੀ ਜਿਹੜੀ ਹੈ ਹਾਂ ਉਹ ਵੀ ਜਿਹੜੀ ਹੈ ਨਾ ਉਹ ਬੜੀ ਸ਼ਰਮਿੰਦਾ ਹੋਈ ਕਿ ਯਾਰ ਇਹ ਕੀ ਹੋਇਆ ਮਰਾਸੀ ਸਾਹਮਣੇ ਬੈਠਾ ਤੇ ਇਹਦੇ ਸਾਹਮਣੇ ਪੱਦ ਨਿਕਲ ਗਿਆ ਕੀ ਇੱਜ਼ਤ ਰਹਿ ਜਾਏਗੀ ਚੌਧਰੀਆਂ ਦੀ ਹਾਂ ਉਹ ਫਿਰ ਜਿਹੜੀ ਚੁਦਰਾਣੀ ਹੈ ਨਾ ਉਹ ਹੁਣ ਮਿੱਟੀ ਪਾਉਣ ਦੀ ਕੋਸ਼ਿਸ਼ ਕਰੇ ਉਹ ਪੱਦ ਤੇ ਉਹ ਕਿੱਦਾਂ ਉਹ ਫਿਰ ਪੀੜੇ ਨੂੰ ਹਿਲਾਵੇ ਪੀੜੇ 'ਚੋਂ ਆਉਂਦੀ ਆਵਾਜ਼ ਪੀੜਾ ਹਿਲਾਉਂਦਾ ਉਹ ਪੀੜੇ ਨੂੰ ਹਿਲਾਵੇ ਤੇ ਉਹ ਆਵਾਜ਼ਾਂ ਨਿਕਲਣ ਕੁਛ ਤੇ ਉਹ ਕੋਸ਼ਿਸ਼ ਕਰੇ ਕਿ ਇਹਨੂੰ ਜਿਹੜਾ ਮਰਾਸੀ ਨੂੰ ਇਹੀ ਲੱਗੇ ਕਿ ਵੀ ਉਹ ਪਹਿਲੀ ਆਵਾਜ਼ 'ਚ ਵੀ ਜਿਹੜੀ ਨਾ ਉਹ ਪੀੜੇ 'ਚ ਹੀ ਆਈ ਸੀ ਉਹ ਕੋਈ ਚੁਦਰਾਣੀ ਨੇ ਪੱਦ ਨਹੀਂ ਮਾਰਿਆ ਬੈਠੀ ਨੇ ਹਾਂ ਲੇਕਿਨ ਜਿਹੜਾ ਮਰਾਸੀ ਹੈ ਨਾ ਬੜਾ ਅਮੀਸਨਾ ਸੀ ਬੜਾ ਹਰਾਮਦਾ ਸੀ ਉਹ ਜਦੋਂ ਉੱਠਣ ਲੱਗਾ ਜਾਂਦੇ ਲੱਗੇ ਕਹਿਣ ਲੱਗਾ ਜਾਂਦੇ ਹੋਏ ਕਿ ਚੁਦਰਾਣੀ ਆ ਜਿਹੜੀ ਆਵਾਜ਼ ਆ ਨਾ ਪੀੜੇ ਵਾਲੀ ਆ ਉਹ ਨਹੀਂ ਜਿਹੜੀ ਪਹਿਲੇ ਆ ਉਹ ਆਵਾਜ਼ ਨਹੀਂ ਚੁਦਰਾਣੀ ਆ ਗੇਮ ਕੋਈ ਹੋਰ ਆ ਨਾ ਹਲਾਈ ਜਾ ਪੀੜਾ ਉਹ ਪੱਦੀ ਸੀ ਉਹ ਕਹਿ ਕੇ ਤੇ ਦੌੜ ਗਿਆ ਤੇ ਆ ਜਿਹੜੀ ਆਵਾਜ਼ ਉਹਦੀ ਪੌਟੀ ਦੀ ਸੇਲ ਵੜੈਚ ਕਰਨ ਡਿਆ ਉਹ ਵਾਡੇ ਹੁਣ ਉਹ ਆਵਾਜ਼ ਨਹੀਂ ਗਿਆ ਹਾਂ ਉਹ ਨਹੀਂ ਪੈਣੀ ਮਿੱਟੀ ਉਹ ਉਹਨੇ ਕਹਿਤਾ ਜੋ ਕਹਿਤਾ ਫੀਲਡ ਮਾਰਸ਼ਲ ਦੇ ਵੱਲੋਂ ਉਹ ਸਾਰੀ ਕੌਮ ਤੱਕ ਮੈਸੇਜ ਪੈਗਾਮ ਪਹੁੰਚ ਗਿਆ ਕਿ ਵੀ ਫੀਲਡ ਮਾਰਸ਼ਲ ਤਰਲੇ ਮਿੰਨਤਾਂ ਕਰਦਾ ਫਿਰ ਰਿਹਾ ਔਰ ਐਸੀਆਂ ਮਿਸਾਲਾਂ ਦੇ ਰਿਹਾ ਕਿ ਅੱਲਾ ਮਾफ़ करे तौहीन अमेज़
ਤਾਂ ਹੁਣ ਇਹ ਆ ਕਹਿ ਰਿਹਾ ਕਿ ਨਹੀਂ ਜੀ ਉਹ ਤੇ ਆਪ ਹੀ ਲੋਕਾਂ ਨੇ ਬਣਾ ਲਿਆ। ਇਹੋ ਜਿਹੀ ਮਿਸਾਲ ਜਿਹੜੀ ਹੈ ਉਹ ਦੇਣ ਦੀ ਕੀ ਜ਼ਰੂਰਤ ਸੀ? ਹਾਂਜੀ, ਉਹ ਫਰਿਸ਼ਤਿਆਂ ਵਾਲੀ ਕਿ ਭਈ ਉਹ ਬਾਕੀ ਜਿਨ੍ਹਾਂ ਨੇ ਤੋਬਾ ਕਰ ਲਈ ਫਰਿਸ਼ਤੇ ਤੇ ਜਿਹਨੇ ਨਾ ਕੀਤੀ ਉਹ ਸ਼ੈਤਾਨ ਹੈ। ਤੇ ਇਮਰਾਨ ਖਾਨ ਤੇ ਜਿਹੜਾ ਨਾ ਉਹਨੂੰ ਕਿਹਾ ਜਾ ਰਿਹਾ ਕਿ ਭਈ ਤੂੰ ਵੀ ਜਿਹੜਾ ਨਾ ਫਰਿਸ਼ਤਾ ਬਣ ਜਾ ਜਿੱਦਾਂ ਸਾਰੇ ਫਰਿਸ਼ਤੇ ਬਣੇ ਹੋਏ ਇਹਨਾਂ ਦੇ। ਇਹ ਪਤਾ ਨਹੀਂ ਕੀ ਨੇ ਉੱਥੇ, ਅੱਲਾ ਮਾफ़ ਕਰੇ, ਨਾਉਜ਼ ਬਿल्ला, ਪਤਾ ਨਹੀਂ ਖੁਦਾ ਲੱਗ ਗਿਆ ਕੀ ਲੱਗ ਗਿਆ ਵੀ ਇਹ ਜਿਹੜਾ ਹਿਸਾਬ ਕਿਤਾਬ ਲਾ ਰਿਹਾ। ਤੇ ਖੈਰ ਨਹੀਂ ਵੀ ਇਹਨਾਂ ਵਾਸਤੇ ਤੇ ਖੁਦਾ ਹੀ ਹੈ, ਯਕੀਨ ਵਾਡਾ ਹੋ ਗਿਆ, ਸੇਲ ਵੜੈਚ ਹੋ ਗਿਆ, ਠੀਕ ਹੈ, ਮੁੰਨਾ ਜੱਦੀ ਦਾ ਹੋ ਗਿਆ। ਔਰ ਬਾਬਾ ਜੀ ਕਹਿੰਦੇ ਨੇ ਕਿ ਗਲੀਜ਼ਾ ਚੁੰਮੀ ਜਿਹੜੀ ਆ ਉਹਦੇ ਵਾਸਤੇ ਵੀ ਆਈ। ਮੈਂ ਕਿਹਾ ਬਿਲਕੁਲ ਬਾਬਾ ਜੀ ਸਾਰਿਆਂ ਵਾਸਤੇ ਆਈ ਆ ਤੇ ਨੂਨ ਲੀਗ ਵਾਲਿਆਂ ਦਾ ਮੁਰਸ਼ਦ ਆ। ਲੇਕਿਨ ਅੱਜ ਕੱਲ੍ਹ ਜਿਹੜੀ ਨਾ ਉਹ ਹੁਣ ਕੰਮ ਖਰਾਬ ਹੋਣ ਲੱਗਾ ਜਨਾਬ ਨੂਨ ਲੀਗ ਦਾ। ਹੁਣ ਹੋ ਕੀ ਰਿਹਾ? ਹੋ ਇਹ ਰਿਹਾ ਕਿ ਬਈ ਜਿੰਨੇ ਵੀ ਲੋਟੇ ਲਿਫਾਫੇ ਔਰ ਜਿੰਨੇ ਵੀ ਟਾਊਟ ਨੇ ਨਾ ਸਰਕਾਰੀ ਹਾਫਿਜ਼ ਸਾਹਿਬ ਦੇ, ਉਹ ਹੁਣ ਤੁਸੀਂ ਦੇਖਣਾ ਅੱਜ ਤੋਂ ਕੰਮ ਸ਼ੁਰੂ ਹੋ ਗਿਆ। ਅੱਜ ਕੱਲ੍ਹ ਪਰ ਤੁਸੀਂ ਦੇਖੋਗੇ ਕਿ ਉਹ ਆਪਣੇ ਜਿਹੜੇ ਨਸ਼ਤਰ ਨੇ ਨਾ ਤਨਕੀਦ ਦੇ ਉਹ ਖੋਲ੍ਹਣ ਲੱਗੇ ਨੇ ਜਨਾਬ ਨੂਨ ਲੀਗ ਦੇ। ਕੁਛ ਨੇ ਤੇ ਖੋਲ੍ਹ ਦਿੱਤੇ, ਵਿੱਚੋਂ ਸੀਜ਼ਫਾਇਰ ਵੀ ਹੋਇਆ। ਲੇਕਿਨ ਹੁਣ ਜਿੱਦਾਂ ਹੀ ਸਾਕੇ ਕੰਜਰ ਦਾ ਬਿਆਨ ਆਇਆ ਨਾ, ਹਾਏ ਹਾਏ ਹਾਏ, साका कंजर, नाम तो इसका चौधरी साका है लेकिन लोग इसे साके कंजर के नाम से जानते हैं। साके कंजर ने कहता है जनाब कि असी हजे 26वीं आईनी तरमीम हजम करन डे हैं, वो नहीं हजम होन डई ते 27वीं दी कोई लोड़ नहीं है। उन्हें जवाबा देता जे फील्ड मार्शल नूं सीधा रख के लो जी पॉपकॉर्न फड़ लो ਤੇ ਸਕੂਨ ਨਾਲ ਬਹਿ ਕੇ ਲੱਤ ਤੇ ਲੱਤ ਰੱਖ ਕੇ ਤਾਂ ਇਹ ਦੋ ਹਰਾਮਜ਼ਾਦਿਆਂ ਦੀ ਲੜਾਈ ਦੇਖੋ। ਹਾਂ, ਮੇਰਾ ਮਤਲਬ ਹੈ ਕਿ ਸਾਕੇ ਕੰਜਰ ਦੀ ਤੇ ਵਾਡੇ ਦੀ ਵਾਡਾ ਦੁਬਾਰਾ ਨਿਕਲ ਕੇ ਆਏਗਾ, ਕਿਉਂਕਿ ਅੱਜ ਹੀ ਵਾਡੇ ਨੇ ਕਿਹਾ ਨਾ ਆ ਕੇ ਉਹਨੂੰ ਧਮਕੀ ਲਾਈ ਉਹਨਾਂ ਨੂੰ ਕਿ ਐਸੀ ਤੈਸੀ ਫੜ ਕੇ ਰੱਖ ਦਿਆਂਗੇ ਤੁਹਾਡੀ। ਨਾਲ ਹੀ ਇੱਧਰੋਂ ਸਾਕਾ ਕੰਜਰ ਨਿਕਲਿਆ, ਉਹ ਕਹਿੰਦਾ ਖੱਲੀ ਵੱਲੀ ਕੋਈ ਨਹੀਂ 27ਵੀਂ ਆਮੀ ਤਰਮੀਮ ਫਾਰਗ ਹੋਵੋ। ਹੁਣ ਇਹ ਵਾਡਾ ਫਿਰ ਨਿਕਲ ਕੇ ਆਏਗਾ, ਇਹ ਲੋਟੇ ਲਿਫਾਫੇ ਚਮਚੇ। ਔਰ ਇਹ ਇੱਕ ਬੜੀ ਵੱਡੀ ਜਿਹੜਾ ਨਾ ਉਹ ਸ਼ੋਅ ਹੋਣ ਲੱਗਾ, ਇੱਕ ਜੰਗ ਲੱਗਣ ਲੱਗੀ ਹੈ। ਅਸੀਂ ਸਿਰਫ ਇੰਜੋਏ ਕਰਨਾ, ਅਸੀਂ ਇਹਦੇ 'ਚ ਹਿੱਸਾ ਨਹੀਂ ਪਾਉਣਾ। ਹਾਂ, ਉਹੀ ਬਾਬਾ ਜੀ ਕਹਿੰਦੇ ਨੇ ਕਿ ਬਈ ਦੋ ਹਰਾਮਦਿਆਂ ਦੀ ਲੜਾਈ ਹੋ ਰਹੀ ਹੋਏ ਤੇ ਅਸੀਂ ਲੜਾਈ ਵਾਲੇ ਪਾਸੇ, ਅਸੀਂ ਇਹਨਾਂ ਦੀ ਸਾਈਡ, ਅਸੀਂ ਲੜਾਈ ਦੇ ਹੱਕ 'ਚ ਹੋਵੇ ਲੜਾਈ ਇਹਨਾਂ ਦੀ। ਉਹ ਹੁਣ ਲੜਾਈ ਸ਼ੁਰੂ ਹੋ ਗਈ। ਇਹਨਾਂ ਨੇ ਕਹਿਤਾ ਜੀ ਕਿਉਂਕਿ ਇਹਨਾਂ ਨੂੰ ਨਜ਼ਰ ਆ ਰਿਹਾ ਕਿ 27ਵੀਂ ਆਈਨੀ ਤਰਮੀਮ ਨੂਨ ਲੀਗ ਦਾ ਜਨਾਜ਼ਾ, ਹਾਂ, ਜਿਹੜਾ ਕਿ ਹਾਫਜ਼ ਪੜ੍ਹਨ ਨੂੰ ਤਿਆਰ ਆ, ਉਹ ਬੇਤਾਬ ਹੋਇਆ ਪਿਆ ਕਿ ਪੜ੍ਹ ਦਿਓ ਇਹਨਾਂ ਦਾ, ਕਿਉਂਕਿ ਉਹਨੂੰ ਪਤਾ ਜੇ ਇਹਨਾਂ ਦਾ ਜਨਾਜ਼ਾ ਨਾ ਪੜ੍ਹਿਆ ਗਿਆ ਤੇ ਮੇਰੀ ਐਕਸਟੈਂਸ਼ਨ ਨਹੀਂ ਹੋਣ ਲੱਗੀ, ਮੇਰਾ ਨੋਟੀਫਿਕੇਸ਼ਨ ਨਹੀਂ ਕੱਟਣਾ ਇਹਨਾਂ ਨੇ। ਇਸ ਕਰਕੇ ਇਹਨਾਂ ਦਾ ਜਨਾਜ਼ਾ ਵੀ ਪੜ੍ਹੋ, 27ਵੀਂ ਆਈਨੀ ਤਰਮੀਮ ਕਰਾਓ ਤੇ ਇਹਨਾਂ 'ਤੇ ਮਿੱਟੀ ਪਾ ਦਿਓ। ਇਹਨਾਂ ਨੂੰ ਪਤਾ ਕਿ ਬਈ ਇਹ ਸਾਡਾ ਕੰਮ ਤਮਾਮ ਹੋ ਜਾਣਾ 27ਵੀਂ ਆਈਨੀ ਤਰਮੀਮ ਦਾ, ਇਹ ਨਹੀਂ ਕਰਨੀ। ਹੁਣ ਖੁੱਲ੍ਹ ਜਾਊਂਗਾ, ਮੈਂ ਕਹਿੰਦਾ ਕਿ ਸਵਾਦ ਆ ਗਿਆ ਵੀ ਆ ਸਾਕੇ ਕੰਜਰ ਨੇ ਜਿਹੜਾ ਬਿਆਨ ਦਿੱਤਾ, ਆਪ ਅਲ-ਐਲਾਨ ਨੇ ਐਲਾਨ ਕਰਤਾ ਜੰਗ ਦਾ ਫੀਲਡ ਮਾਰਸ਼ਲ ਦੇ ਨਾਲ। ਤੇ ਹੁਣ ਦਨ ਹੋਣੀ ਹੈ, ਰੋਜ਼ ਇੱਥੇ ਖਬਰਾਂ ਦੀ ਜਿਹੜੀ ਨਾ ਉਹ ਲੈਣ ਲੱਗਿਆ ਕਰਨੀ ਆ ਤੇ ਅਸੀਂ ਜਨਾਬ ਪਾਪਕਨ ਵੀ ਖਾਇਆ ਕਰਨੀ ਆ ਤੇ ਅਸੀਂ ਇੰਜੋਏ ਵੀ ਕਰਨਾ। ਬਾਬਾ ਜੀ ਫਰਮਾਉਂਦੇ ਨੇ ਬਸ ਉਹ ਭਾਈ ਵਾਲਾ ਸੀਨ ਵੀ ਤਾਂ ਹੀ ਹੋਇਆ ਕਿ ਉਹਨੂੰ ਸਮਝ ਲੱਗ ਗਈ ਆ ਕਿ ਆਹ ਜਿਹੜੀ ਮੁਹੱਬਤ ਆ ਕਿਤੇ ਨਹੀਂ ਚੜ੍ਹਨੀ। ਹਾਂ, ਇਹ ਜਿਹੜਾ ਨਾ ਹੁਣ ਫਾਈਟ ਆ, ਲੜਾਈ ਆ ਇਹਨਾਂ ਦੀ। ਤੇ ਹੁਣ ਦੇਖੋ ਕਿਹਦੀ ਕਿੱਥੋਂ ਕਿਹੜੀ ਫਿਲਮ ਨਿਕਲਦੀ ਆ, ਨੰਗੀ ਔਰ ਗੰਦੀ। ਹਾਂ, ਹੁਣ ਇਸ ਹਮਾਮ 'ਚ ਸਾਰੇ ਨੰਗੇ ਹੋਣਗੇ ਔਰ ਅਸੀਂ ਬਹਿ ਕੇ ਇੱਥੇ ਸ਼ੁਗਲ ਦੇਖਾਂਗੇ। ਤੇ ਦੂਜੀ ਖਬਰ ਜਨਾਬ ਜਿਹੜੀ ਉਹ ਵੀ ਬਹੁਤ ਅਹਿਮ ਹੈ, ਜਿਵੇਂ ਤੁਹਾਨੂੰ ਪਤਾ ਹੈ ਕਮਾਈ ਗਰੁੱਪ ਲੈ ਕੇ ਜਾਪਾਨ ਗਈ ਹੈ। ਲੋਕੀ ਗਰੁੱਪ ਲੈ ਕੇ ਦੁਬਈ ਜਾਂਦੇ ਆ, ਮਾਈ ਹੈਡ ਕੀ ਜਾਪਾਨ ਚਲ ਗਈ। ਬਾਬਾ ਜੀ ਕਹਿੰਦੇ ਹੋ ਸਕਦਾ ਤੇ ਕਮਾਈ ਜ਼ਿਆਦਾ ਹੁੰਦੀ। ਮੈਂ ਕਹਿੰਦੀ ਬਾਬਾ ਜੀ ਕਮਾਈ ਕਰਨ ਨਹੀਂ ਗਏ। ਬਾਬਾ ਜੀ ਕਹਿੰਦੇ ਯਾਰ ਕਮਾਈ ਉਹੋ ਜਿਹੀ ਨਹੀਂ ਕਮਾਈ, ਮੇਰਾ ਮਤਲਬ ਹੈ ਕਿ ਉਹ ਕੁਝ ਚੀਜ਼ਾਂ ਲੈਣਗੇ, ਉਹਦੇ 'ਚ ਕਮਿਸ਼ਨ ਖਾਣਗੇ। ਇਹੀ ਗੱਲਬਾਤ ਇਹਨਾਂ ਦੀ ਹੈ, ਕਿੱਕ ਬੈਕਸ, ਕਮਿਸ਼ਨ, 2 ਨੰਬਰੀ ਜੋ ਹਿਸਾਬ ਕਿਤਾਬ ਆ। ਬਹਰਾਲ ਗਰੁੱਪ ਲੈ ਕੇ ਜਿਹੜੀ ਮਾਈ ਪਹੁੰਚੀ ਆ ਉੱਥੇ, ਔਰ ਗਰੁੱਪ ਯਕੀਨ ਕਰੋ ਉੱਥੇ ਖੜਾ ਜਿਹੜੀਆਂ ਤਸਵੀਰਾਂ ਖਿਚਾ ਰਿਹਾ। ਹਾਏ ਹਾਏ ਹਾਏ, ਆਹ ਚੈੱਕ ਕਰੋ ਜ਼ਰਾ, ਓਏ ਉਹ ਦੇਖੋ ਵਿੱਚੋਂ ਡੱਡੀ ਵੀ ਖੜਾ, ਸਾਰੀਆਂ ਕਰੀਜ਼ਾਂ ਲੈ ਕੇ ਮਾਈ ਵਿੱਚ ਖੜੀ ਆ, ਨਾਲ ਉਜ਼ਮਾ ਪੋਲੀ ਵੀ ਖੜੀ ਆ। ਔਰ ਉਜ਼ਮਾ ਪੋਲੀ ਦੀ ਬੜੀ ਵੀਡੀਓ ਵਾਇਰਲ ਹੋ ਰਹੀ ਆ, ਜਿੱਥੇ ਪੋਲੀ ਸਮਾਨ ਚੁੱਕ ਰਹੀ ਆ, ਬਰੀਫਕੇਸ ਚੁੱਕ ਕੇ ਆ ਰਹੀ ਹੈ ਮਾਈ ਦਾ, ਨਾਲੇ ਹੱਸਣ ਰਹੀ ਆ। ਮਾਈ ਅੱਗੇ ਹੱਥ ਲਾ ਕੇ ਖੜੀ ਆ ਉਹਦੇ, ਹਾਂਜੀ। ਤੇ ਆ ਉਤਰੀ ਆ ਤੇ ਉਹਦੀਆਂ ਹੁਣ ਤਸਵੀਰਾਂ ਬਣਾ ਰਹੇ ਨੇ AI ਵਾਲੇ। ਤੇ ਉਹ ਤਸਵੀਰਾਂ ਤੇ ਜਿਹੜਾ ਨਾ ਉਹ ਮੇਰੇ ਦਿਮਾਗ ਦੇ ਵਿੱਚ ਤੇ ਇੱਕੋ ਹੀ ਗਾਣਾ ਆ ਰਿਹਾ
कि पोली नंबर 1 तो पोली नंबर 1 ओए होए ओए अजमा पोली नंबर 1 और नौकरानी पोली नंबर आ पोल जिवें कुली नंबर 1 सी आ हुण आ पोली नंबर मैंने होर समझ आई आ कि आ क्यों उजमा पोली ने नाल लैके गई। ਤੁਹਾਨੂੰ याद होना ਜਦੋਂ आ गई सी स्विट्जरलैंड ਦੇ ਦੌਰੇ ਤੇ ਮਾਈ ਡੱਡੂ ਨੂੰ ਲੈ ਕੇ ਗਈ ਸੀ ਡੱਡੂ ਉੱਥੇ ਕੂਲੀ ਬਣਿਆ ਸੀ ਡੱਡੂ ਇਹਨਾਂ ਦਾ ਸਮਾਨ ਚੁੱਕ ਚੁੱਕ ਜਿਹੜਾ ਇੱਧਰ ਉੱਧਰ ਕਰਦਾ ਸੀਗਾ ਨਾਲ ਨਾਲ ਲਈ ਫਿਰਦਾ ਸੀ ਲੋਰ ਲੋਰ ਹਾਂ ਬੈਗ ਵੀ ਡੱਡੂ ਨੇ ਫੜਨ ਦੇ ਹੁਣ ਡੱਡੂ ਨੇ ਮਹਿਲ ਕਿਹਾ ਕਿ ਤੁਹਾਡੀ ਮਿਹਰਬਾਨੀ ਆ ਮੇਰੀ ਹੋ ਗਈ ਬਹੁਤ ਬਿਸਤੀ ਐਤਕੀ ਕਿਸੇ ਹੋਰ ਨੂੰ ਕੁਲੀ ਬਣਾਓ ਉਹਨਾਂ ਨੇ ਕਿਹਾ ਚੱਲ ਜ਼ਮਾ ਪੋਲੀ ਨੂੰ ਨਾਲ ਲੈ ਜਾਂਦੇ ਆ ਪੋਲੀ ਜੀ ਹੈ ਵੇ ਆ ਉਹਨੂੰ ਇਹਨਾਂ ਨੇ ਟੱਚ ਹੀ ਕਰਤਾ ਯਾਰ ਕਸਮ ਵਾਲੀ ਗੱਲ ਹੈ ਉਸ ਜਹਾਜ਼ ਦੇ ਵਿੱਚ ਕੋਈ 60-70 ਬੰਦਿਆਂ ਦਾ ਜਿਹੜਾ ਨਾ ਉਹ ਗਰੁੱਪ ਆ ਜਿਹੜਾ ਮਾਈ ਨਾਲ ਲੈ ਗਈ ਉਹਦੇ 'ਚ ਕਿੰਨੇ ਬੰਦੇ ਵੀ ਆ ਨੌਕਰ ਚਾਕਰ ਵੀ ਆ ਬਈ ਉਹਨਾਂ 'ਚੋਂ ਕੋਈ ਵੀ ਚੁੱਕ ਸਕਦਾ ਸੀਗਾ ਆ ਐਡਾ ਵੱਡਾ ਸੂਟਕੇਸ ਲੇਕਿਨ ਮਾਈ ਨੇ ਕਿਹਾ ਨਹੀਂ ਅਜ਼ਮਾ ਆ ਤੂੰ ਚੁੱਕਣਾ हाँ ये गुस्सा कटिया गया है तो यार बड़ी बिस्ती वाली गल है बड़ा जलील किया गया अजमा यार देखो जो भी है चलो यार इन्फॉर्मेशन मिनिस्टर है यार उत्थे पंजाब च लगी वैसे तो इन्फॉर्मेशन मिनिस्टर जी है ना वो थिएटरां दी आ बस थिएटरां दी हद तक लेकिन फिर भी देखो एक औहदा है यार कोई चलो वो जिहड़े ना रिस्पैक्ट हुंदी है कोई इन्नी ज्यादती हुई बाबे कहते तेनों की तकलीफ है तू वो हक च बोली जाना भी मैं बोलना तो समझ आनी है मैं कहा बाबा जी लड़ाई भी तो पवानी है ना असी इंज तो लड़ाई पवानी है कि देखो अजमा आ गैरत खा के इस्तीफा दे दे बाबा जी कहते ला वो चन्नी गैरत होंगी तो मिनिस्टर होंगी की गल करता है मुफ्त मारी लगी इन्हों की हाँ वो इन्हों का कैलीबर छोटा जहा वा ये एवं गले गली महल्ले फिरन तुरन वाली आंटियां नहीं होंदियां ਜਿਹੜੀਆਂ कदे ਉਹਦੇ घर वड़ गए ਉਹਦੀ बुराई उधर करती उन्होंने उधर करती महल्ले 'ਚ लड़ाई पाती इदां ਦੀਆਂ फफे गुटड़ियां ਜਿਹੜੀਆਂ ना अजमा वर्गियां ਇਹਨਾਂ ਦਾ ਮਹੱਲਿਆਂ 'ਚ ਇਹ ਕੰਮ ਕੁਮ ਹੁੰਦਾ ਵਾ ਇਹ ਤਾਂ ਐਡਾ ਵੱਡਾ ਉਹਦਾ ਦੇਤਾ ਉੱਥੇ ਲੱਗ ਗਿਆ ਦਿਮਾਗ ਇਹਨਾਂ ਦਾ ਛੋਟਾ ਜਿਹਾ ਦਿਮਾਗ ਇਹੀ ਇਹਨਾਂ ਦਾ ਕਿ ਇਹਨਾਂ ਨੂੰ ਕੁਲੀ ਬਣਾਓ ਮਾਈ ਨੂੰ ਪਤਾ ਹੈ ਕਿ ਲੋਕ ਇਹਨਾਂ ਦਾ ਜਿਹੜਾ ਕੈਲੀਬਰ ਹੈ ਨਾ ਉਹ ਇੰਨਾ ਕੀ ਆ कि बस इन्हों को समान समून चुकवाओ अपनी जायजा कार करवाओ हाँ तो मुफ्त मारी इन्हों की लगी है और इन्हों की जड़ करवाई रखो तो माई ने एक तो क्या कि तेनों एक लैके आई इत्थे हैं और देखो इतना वड्डा जहाज़ एयरफोर्स का अंदाज़ा करो हालांकि यह टूर जरा ना ये ग्रुप जरा लै गई उत्थे अब बई किसी अपना दूजी एयरलाइन से चली जाती कोई आराम नाल 60-70 ਲੱਖ उत्थे लग जाता आ 60-70 करोड़ लाई रही है उत्थे अंदाज़ा करो इन्ना फर्क आ मतलब एग्जाम्पल मैं दे रहा वा कि इन्ना फर्क आ इन्हां दा कि बई उत्थे थोड़ा खर्चा आना सीगा और नाले जहाज़ जाते किसी जहाज़ च बैग लै जा ग्रुप अपना एक इन्हें जनाब एयरफोर्स का जहाज़ जरा वो कराया जनाब उत्थे लैके गई है वो उत्थे पहले थाईलैंड गई है उत्थे 2 दिन रही है तो वो बाद जरा ना अगे जापान दे बाबा जी कहते अगे जापान ना जा ये जी थाईलैंड गई है पूरा ग्रुप ही गया सी बाबा जी कहते मैं कहा हाँ जी बाबा जी पूरा ग्रुप ही गया से उत्थे बाबे कहते ग्रुप की करदा सी उत्थे मैं कहा बाबा जी ये हुण बाद च तस्वीरां निकलणगियां जिन्हां दा जहाज़ लैके गए ने उन्होंने तस्वीरां खिच्चियां होणगियां ने हाँ कोई की करवा रही है कोई की करवा रही है कोई कित्थे जाके किहड़े बीच ते लम्मी पई हुई है हाँ जूस पी रही है कोई कुछ हो रहा है वो तस्वीरां जदों हुण लड़ाई शुरू हो गई इन्हां दी हुण तस्वीरां भी आ जाणगियां पता लग जाएगा किहड़ी कित्थे की कर रही सीगी और माई की कर रही सीगी बहरहाल माई जनाब उत्थे पहुंची सारा खर्चा खुर्चा करके ग्रुप उत्थे पहुंचिया उत्थे जाके माई जरा ना वो हुण खबर आ रही हैं कि जी बड़े बड़े हाई ऑफिशियल नाल मुलाकात हो रही है वो हाई ऑफिशियल इको ही खड़ा इधर सारा ग्रुप उधर जापानी भी एक जापानियां ने भी पता कि यार मस्करे टाइम ज़ाया करने वाला ग्रुप आया एक अद्धा बंदा अपना जो ना छोटा जिहा कलर वो भेज दो माई मीटिंग अंदाजा करो लैन च सारे हाजिर पूरा ग्रुप खड़ा लैन च उधर जापानियां का एक बंदा एक जापानी सब तो भारी है उत्थे मीटिंग हो की मीटिंग हो रही है उसके बाद माई गई है जनाब सी पोर्ट से ਹੁਣ सी पोर्ट ਤੇ पंजाब ਦੇ ਵਿੱਚ ਕੀ सी पोर्ट ਆ पंजाब कोई शिप ਲੈਣੇ ਉੱਥੋਂ ਕਿੱਥੇ ਚਲਾਣੇ ਬਾਬਾ ਜੀ ਕਹਿੰਦੇ ਯਾਰ शिप ਜ਼ਰੂਰੀ ਹੈ ਪੰਜਾਬ ਵਾਸਤੇ ਮੈਂ ਕਿਹਾ ਬਾਬਾ ਜੀ ਕਹਿੰਦੇ ਡੁੱਬਿਆ ਤਾਂ ਪਿਆ ਪੰਜਾਬ ਥੋੜੀ ਜਿਹੀ ਬਾਰਿਸ਼ ਪੈਂਦੀ ਸਾਰਾ ਪੰਜਾਬ ਡੁੱਬ ਜਾਂਦਾ ਉਹ ਬਈ ਉਹ ਪੋਰਟ ਆ ਪੰਜਾਬ ਹਾਂ ਉੱਥੇ शिप ਚਾਹੀਦੇ ਵੱਡੇ ਵੱਡੇ ਹੁਣ ਉੱਥੇ ਕੋਈ ਮਾਈ ਜੁਗਾੜ ਲਾ ਰਹੀ ਹੋਣੀ ਆ
ਵਿੱਚੋਂ ਕੋਈ ਆਪਣਾ ਕਮਿਸ਼ਨ ਰੱਖ ਕੇ ਤੇ ਅਗਲੇ ਸਾਲ ਤੁਸੀਂ ਦੇਖੋਗੇ ਕਿ ਸ਼ਿਪ ਜਿਹੜੇ ਆ ਲਾਹੌਰ ਦੀ ਸੜਕਾਂ 'ਤੇ ਚੱਲ ਰਹੇ ਹੋਣੇ ਆ ਬੇੜੇ ਗਰਕ ਹੋਏ ਹੋਣੇ ਆ ਉੱਥੇ। ਔਰ ਮਾਈ ਜਿਹੜੀ ਆ ਹਾਂ ਉਹਨੇ ਆਪਣੇ ਵੱਡੇ ਪੋਸਟਰ ਛਪਵਾ ਕੇ ਉਹ ਸ਼ਿਪ ਤੇ ਲਾ ਦੇਣੇ ਆ ਕਿ ਲਓ ਜੀ ਲਾਹੌਰ ਡੁੱਬ ਗਿਆ, ਹੁਣ ਪਾਣੀ ਕੱਢਣ ਦੀ ਵੀ ਜ਼ਰੂਰਤ ਨਹੀਂ। ਪਹਿਲੇ ਤਾਂ ਮਾਈ ਪਾਣੀ ਕੱਢਣ ਵਾਲੀ ਮਸ਼ਹੂਰ ਹੈ ਨਾ, ਹਾਂ ਫਿਰ ਮਾਈ ਸ਼ਿਪਾਂ ਲਈ, ਹਾਂ ਮਾਈ ਨੇ ਕਹਿਣਾ ਛੱਡੋ ਗੱਡੀਆਂ ਗੁੱਡੀਆਂ ਕਾਰਾਂ ਕੁਰਾਂ, ਆ ਸ਼ਿਪਾਂ 'ਤੇ ਸਫ਼ਰ ਕਰੋ। ਸਾਰਾ ਪੰਜਾਬ 'ਤੇ ਡੁੱਬ ਜਾਣਾ ਜੋ ਹਾਲ ਹੋਇਆ। ਵੈਸੇ ਅੱਲਾ ਨਾ ਕਰੇ, ਅੱਲਾ ਮਾफ़ ਕਰੇ। ਆ KPK ਵਾਲੇ ਪਾਸੇ ਯਾਰ ਬਹੁਤ ਸੈਲਾਬ ਆਇਆ ਹੋਇਆ, ਦੁਆ ਕਰੋ ਅੱਲਾਹ ਤਾਲਾ ਇਹ ख़त्म करे ਆਫਤ ਜਿਹੜੀ ਆ ਕੁਦਰਤੀ ਆਫਤ ਆਈ ਆ। ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ ਤੇ ਬੜਾ ਅਫਸੋਸ ਵਾਲੀ ਗੱਲ ਹੈ ਔਰ ਦੁਆ ਵੀ ਕਰਨੀ ਚਾਹੀਦੀ ਹੈ। ਔਰ ਲੋਕ ਜਿਹੜੇ ਉੱਥੇ ਹੈ ਨੇ ਉਹ ਜਿੰਨੀ ਹੋ ਸਕੇ ਉਹਨਾਂ ਦੀ ਹੈਲਪ ਕਰਨ। ਹਾਂ ਕਿਉਂਕਿ ਮੈਂ 1-2 ਵੀਡੀਓਜ਼ ਦੇਖ ਰਿਹਾ ਸੀਗਾ, ਉਹਦੇ ਵਿੱਚ ਕੁਝ ਲੋਕ ਜਿਹੜੇ ਆ ਉਹ ਵਾਕਈ ਹੈਲਪ ਕਰ ਰਹੇ। ਕੋਈ ਬ੍ਰਿਜ ਦੇ ਥੱਲੇ ਖੜਾ, ਉੱਤੋਂ ਉਹਨਾਂ ਨੇ ਰੱਸਾ ਸੁੱਟਿਆ ਥੱਲੇ ਔਰ ਬੰਦੇ ਦੀ ਜਾਨ ਬਚਾਈ। ਮਤਲਬ ਇੱਕ ਬੰਦੇ ਦੀ ਜਾਨ ਬਚਾਉਣਾ ਤੁਸੀਂ ਕਹਿ ਲਓ ਕਿ ਉਹਨਾਂ ਨੇ ਪੂਰੀ ਇਨਸਾਨੀਅਤ ਦੀ ਜਾਨ ਬਚਾਈ। ਤੇ ਉਹ ਬੜੇ ਸਾਡੇ ਲੋਕ ਵੀ ਐਸੇ ਹੈ ਉਹ ਮਦਦ ਕਰਨ ਵਾਲੇ ਆ, ਉਹ ਜਿਹੜੇ ਨਾ ਕਰਦੇ ਆ ਕੋਸ਼ਿਸ਼। ਤੇ ਕੋਸ਼ਿਸ਼ ਕਰੋ ਜਿੱਥੇ ਕਿਸੇ ਦੀ ਹੈਲਪ ਹੋ ਸਕੇ ਉੱਥੇ ਕਰੋ, ਜਾਨਾਂ ਬਚਾਓ। ਔਰ ਬਾਕੀ ਇਹ ਕੁਦਰਤੀ ਆਫਤ ਹੈ, ਅੱਲਾਹ ਤਾਲਾ ਇਸ ਤੋਂ ਮਹਿਫੂਜ਼ ਰੱਖੇ ਤੇ ਇਸ ਤੋਂ ਜਾਨ ਛੁਡਾਏ। ਹਾਂ ਜੀ ਆਮੀਨ ਇਨਸ਼ਾਅੱਲਾ। ਬਾਕੀ ਬਾਬਾ ਜੀ ਫਰਮਾਉਂਦੇ ਨੇ ਕਿ ਭਈ ਉਹ ਪੋਲੀ ਜਿਹੜੀ ਆ ਉਹਨੇ ਜਿਹੜਾ ਸਮਾਨ ਚੁੱਕਿਆ ਸੀ, ਮੈਂ ਕਿਹਾ ਹਾਂ ਜੀ ਬਾਬਾ ਜੀ। ਬਾਬਾ ਜੀ ਫਰਮਾਉਂਦੇ ਉਹ ਸਮਾਨ ਦੇ ਵਿੱਚ ਕੀ ਸੀ? ਮੈਂ ਕਿਹਾ ਬਾਬਾ ਜੀ ਇਹ ਨਹੀਂ ਮੈਨੂੰ ਪਤਾ, ਹੁਣ ਟੈਚੀ ਖੁੱਲ੍ਹੇਗਾ ਤਾਂ ਮੈਂ ਦੇਖਾਂਗਾ ਨਾ ਕੀ ਸੀ, ਕੀ ਪਤਾ ਲੱਗਦਾ ਕੀ ਸੀ। ਬਾਬਾ ਜੀ ਕਹਿੰਦੇ ਕੋਈ ਖਿਡੌਣੇ ਹੋਣੇ ਆ। ਮੈਂ ਕਿਹਾ ਬਾਬਾ ਜੀ ਖਿਡੌਣੇ ਉਹਨਾਂ ਨੇ ਕੀ ਬੱਚਿਆਂ ਵਾਸਤੇ? ਬਾਬਾ ਜੀ ਕਹਿੰਦੇ ਨਹੀਂ ਬੱਚਿਆਂ ਲਈ ਨਹੀਂ, ਥਾਈਲੈਂਡ ਤੋਂ ਸਸਤੇ ਮਿਲਦੇ ਆ। ਮੈਂ ਬਾਬਾ ਜੀ ਤੁਹਾਨੂੰ ਕਿਵੇਂ ਪਤਾ ਇਹਨਾਂ ਚੀਜ਼ਾਂ ਦਾ? ਬਾਬਾ ਜੀ ਕਹਿੰਦੇ ਯਾਰ ਸਾਰੀ ਦੁਨੀਆ 'ਚ ਪਤਾ। ਹਾਂ ਉਹ ਖਿਡੌਣੇ ਆ ਜਿਹੜਾ ਗਰੁੱਪ ਗਿਆ ਵਾ ਕੱਲ੍ਹ, ਹਾਂ ਇਹ ਆਪਣੇ ਖਿਡੌਣੇ ਲੈ ਕੇ ਆਏਗਾ ਵਾਪਸ। ਤੇ ਮੈਂ ਕਿਹਾ ਬਾਬਾ ਜੀ ਫਿਰ ਵਾਪਸ ਆ ਕੇ ਕੀ ਕਰਨਾ ਖਿਡੌਣਿਆਂ ਦਾ? ਬਾਬਾ ਜੀ ਕਹਿੰਦੇ ਖੇਡਣਗੇ ਖਿਡੌਣਿਆਂ ਨਾਲ, ਹੋਰ ਇਹਨਾਂ ਨਹੀਂ ਕਰਨਾ। ਮੈਂ ਕਿਹਾ ਬਾਬਾ ਜੀ ਅਸੀਂ ਪਾਕਿਸਤਾਨ 'ਚ ਇਹਨਾਂ ਖਿਡੌਣਿਆਂ ਦੀ ਲੋੜ ਨਹੀਂ। ਹਾਂ ਪਾਕਿਸਤਾਨ 'ਤੇ ਇਹਨਾਂ ਦੀ ਡਿਮਾਂਡ ਨਹੀਂ ਮੁੱਕਦੀ ਇਸ ਗਰੁੱਪ ਦੀ। ਬਾਬਾ ਜੀ ਕਹਿੰਦੇ ਕੀ ਮਤਲਬ? ਮੈਂ ਕਿਹਾ ਬਾਬਾ ਜੀ ਆ ਪਿੰਡੀ ਵਾਲੇ ਪਾਸੇ ਬਾਬਾ ਜੀ ਕਹਿੰਦੇ ਹੁਣ ਪਾਬੰਦੀ ਲੱਗਣ ਜਾ ਰਹੀ ਹੈ। ਸਾਰੇ ਬੈਨ ਹੋ ਗਏ, ਇਹਨਾਂ ਨੂੰ ਪਤਾ ਲੜਾਈ ਸ਼ੁਰੂ ਹੋ ਗਈ, ਕਹਾਣੀ ਮੁੱਕ ਗਈ, ਹੁਣ ਖਿਡੌਣਿਆਂ 'ਤੇ ਗੁਜ਼ਾਰਾ ਕਰਨਾ ਪੈਣਾ। ਲੱਗੀ ਸਮਝ।